ਅਗਲੀ ਖਬਰ ਜਿਹੜੀ ਹੈ ਇਸ ਵੇਲੇ ਦੀ ਵੱਡੀ ਖਬਰ ਨਾਈਜੀਰੀਆ ਤੋਂ ਆ ਰਹੀ ਹੈ। ਨਾਈਜੀਰੀਆ ਦੇ ਵਿੱਚ ਨਾਈਜੀਰੀਅਨ ਆਰਮੀ ਨੇ ਇੱਕ ਡਰੋਨ ਜਿਹੜਾ ਅਟੈਕ ਕੀਤਾ ਤੇ ਪਰ ਉਹ ਗਲਤੀ ਦੇ ਨਾਲ ਇੱਕ ਪਿੰਡ ਦੇ ਵਿੱਚ ਜਾ ਡਿੱਗਿਆ, ਜਿੱਥੇ ਇੱਕ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਆਪਣੀਆਂ ਧਾਰਮਿਕ ਰਸਮਾਂ ਜਿਹੜੀਆਂ ਉਹ ਅਦਾ ਕਰ ਰਹੇ ਸਨ, ਧਾਰਮਿਕ ਇੱਕ ਤਿਉਹਾਰ ਨੂੰ ਮਨਾ ਰਹੇ ਸਨ। ਇਹ ਡਰੋਨ ਜਿਹੜਾ ਡਿੱਗਿਆ ਕੰਦਨੂਆ ਸਟੇਟ ਹੈ, ਉੱਥੇ ਇੱਕ ਟੁੰਡਨਬੀਰੀ ਇਲਾਕਾ ਪਿੰਡ ਕਹਿ ਸਕਦੇ ਹਾਂ ਆਪਾਂ, ਉਹਨਾਂ ਇਲਾਕਿਆਂ ਦੇ ਵਿੱਚ ਇਹ ਡਰੋਨ ਡਿੱਗਿਆ, ਜਿਹਦੇ ਵਿੱਚ 88 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ ਕਈ ਜਾਣੇ ਤਕਰੀਬਨ 70 ਜਾਣੇ ਜਿਹੜੇ ਨੇ ਉਹਨਾਂ ਨੂੰ ਬੜੀਆਂ ਗੰਭੀਰ ਸੱਟਾਂ ਲੱਗੀਆਂ ਨੇ, ਬੜੇ ਗੰਭੀਰ ਜ਼ਖਮੀ ਹੋਏ ਨੇ। ਜਿਹੜੀ ਇਸ ਵੇਲੇ ਉੱਥੋਂ ਦੀ ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ, ਉਹਨਾਂ ਨੇ ਇਹ ਅਨਾਉਂਸ ਕੀਤਾ ਕਿ ਇਹ ਇੱਕ ਟ੍ਰੈਜਿਕ ਐਕਸੀਡੈਂਟ ਹੈ ਤੇ ਅਸੀਂ ਇਹਦੇ ਨਾਲ ਜਿੰਨੇ ਵੀ ਲੋਕ ਪੀੜਤ ਨੇ ਜਾਂ ਜਿੰਨੇ ਵੀ ਲੋਕ ਇਹਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਆਪਣੀ ਜਿਹੜੀ ਆ ਉਹ ਹਮਦਰਦੀ ਜ਼ਾਹਰ ਕਰਦੇ ਹਾਂ। ਇਹਦੇ ਨਾਲ ਹੀ ਜਿਹੜਾ ਸੀਗਾ ਉਹ ਇਹ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਪੀੜਤ ਨੇ ਇਹ 4 ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਇਸ ਪਿੰਡ ਦੇ ਵਿੱਚ ਇਕੱਠੇ ਹੋਏ ਸਨ ਆਪਣੇ ਰਿਲੀਜੀਅਸ ਸੈਲੀਬ੍ਰੇਸ਼ਨਸ ਦੇ ਲਈ। ਉਸ ਤੋਂ ਬਾਅਦ ਇਹ ਦੱਸਿਆ ਗਿਆ ਕਿ 에ਅਰਕ੍ਰਾਫਟ ਇੱਕ ਜਿਹੜਾ ਉਹ ਬੰਬ ਸਿੱਟਦਾ ਇਸ ਥਾਂ ਦੇ ਉੱਤੇ, ਜਿਹਦੇ ਵਿੱਚ ਕਈ ਜਾਣੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਬੱਚੇ ਵੀ ਸੀਗੇ, ਇਹਨਾਂ ਦੇ ਵਿੱਚ ਔਰਤਾਂ ਵੀ ਸੀਗੀਆਂ। ਹਲੇ ਵੀ 66 ਜਾਣੇ ਜਿਹੜੇ ਨੇ ਉਹ ਗੰਭੀਰ ਜਿਹੜੇ ਜ਼ਖਮੀ ਹੋਏ ਨੇ। ਇੱਕ ਬੰਦੇ ਨੇ ਦੱਸਿਆ ਕਿ ਉਹ ਇੱਕੋ ਪਰਿਵਾਰ ਦੇ ਜਿਹੜੇ 34 ਜਾਣੇ ਪਰਿਵਾਰ ਦੇ ਇੱਕੋ ਪਰਿਵਾਰ ਦੇ ਮਾਰੇ ਗਏ, ਜਿਹੜੇ ਕਿ ਵੱਖ-ਵੱਖ ਰਿਸ਼ਤੇਦਾਰੀਆਂ ਭੈਣ ਭਰਾ ਇਕੱਠੇ ਹੋਏ ਸਨ। ਪਰ ਹੁਣ ਦੂਜੇ ਪਾਸੇ ਆਰਮੀ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਹੈ, ਮਿਸ ਹੈਂਡਲਿੰਗ। ਇਹਦੇ ਨਾਲ ਉਹਨਾਂ ਨੇ ਇੱਕ ਸ਼ਬਦ ਜਿਹੜਾ ਵਰਤਿਆ ਕਿ ਗਲਤੀ ਦੇ ਨਾਲ ਸਾਡੇ ਤੋਂ ਇਹ ਜਿਹੜਾ ਟੈਕਨੀਕਲੀ ਇੱਕ ਐਰਰ ਆਉਣ ਦੇ ਨਾਲ ਇਸ ਜਿਹੜਾ ਤਿਉਹਾਰ ਦੇ ਉੱਤੇ ਹਮਲਾ ਹੋ ਗਿਆ, ਜਿਹਦੇ ਵਿੱਚ ਇੰਨੇ ਜਣਿਆਂ ਦੀ ਮੌਤ ਹੋ ਗਈ। 88 ਜਣਿਆਂ ਦੀ ਮੌਤ ਹੋਈ ਹੈ। ਡੈਥ ਟੋਲ ਹਾਲੇ ਹੋਰ ਵੀ ਵੱਧ ਸਕਦਾ ਜੀ। ਅਗਲੀ ਖਬਰ ਜਿਹੜੀ ਹੈ ਇਸ ਵੇਲੇ ਦੀ ਵੱਡੀ ਖਬਰ ਨਾਈਜੀਰੀਆ ਤੋਂ ਆ ਰਹੀ ਹੈ। ਨਾਈਜੀਰੀਆ ਦੇ ਵਿੱਚ ਨਾਈਜੀਰੀਅਨ ਆਰਮੀ ਨੇ ਇੱਕ ਡਰੋਨ ਜਿਹੜਾ ਅਟੈਕ ਕੀਤਾ ਤੇ ਪਰ ਉਹ ਗਲਤੀ ਦੇ ਨਾਲ ਇੱਕ ਪਿੰਡ ਦੇ ਵਿੱਚ ਜਾ ਡਿੱਗਿਆ, ਜਿੱਥੇ ਇੱਕ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਆਪਣੀਆਂ ਧਾਰਮਿਕ ਰਸਮਾਂ ਜਿਹੜੀਆਂ ਉਹ ਅਦਾ ਕਰ ਰਹੇ ਸਨ, ਧਾਰਮਿਕ ਇੱਕ ਤਿਉਹਾਰ ਨੂੰ ਮਨਾ ਰਹੇ ਸਨ। ਇਹ ਡਰੋਨ ਜਿਹੜਾ ਡਿੱਗਿਆ ਕੰਦਨੂਆ ਸਟੇਟ ਹੈ, ਉੱਥੇ ਇੱਕ ਟੁੰਡਨਬੀਰੀ ਇਲਾਕਾ ਪਿੰਡ ਕਹਿ ਸਕਦੇ ਹਾਂ ਆਪਾਂ, ਉਹਨਾਂ ਇਲਾਕਿਆਂ ਦੇ ਵਿੱਚ ਡਰੋਨ ਡਿੱਗਿਆ, ਜਿਹਦੇ ਵਿੱਚ 88 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ ਕਈ ਜਾਣੇ ਤਕਰੀਬਨ 70 ਜਾਣੇ ਜਿਹੜੇ ਨੇ ਉਹਨਾਂ ਨੂੰ ਬੜੀਆਂ ਗੰਭੀਰ ਸੱਟਾਂ ਲੱਗੀਆਂ ਨੇ, ਬੜੇ ਗੰਭੀਰ ਜ਼ਖਮੀ ਹੋਏ ਨੇ। ਜਿਹੜੀ ਇਸ ਵੇਲੇ ਉੱਥੋਂ ਦੀ ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ, ਉਹਨਾਂ ਨੇ ਇਹ ਅਨਾਉਂਸ ਕੀਤਾ ਕਿ ਇਹ ਇੱਕ ਟ੍ਰੈਜਿਕ ਐਕਸੀਡੈਂਟ ਹੈ ਤੇ ਅਸੀਂ ਇਹਦੇ ਨਾਲ ਜਿੰਨੇ ਵੀ ਲੋਕ ਪੀੜਤ ਨੇ ਜਾਂ ਜਿੰਨੇ ਵੀ ਲੋਕ ਇਹਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਆਪਣੀ ਜਿਹੜੀ ਆ ਉਹ ਹਮਦਰਦੀ ਜ਼ਾਹਰ ਕਰਦੇ ਹਾਂ। ਇਹਦੇ ਨਾਲ ਹੀ ਜਿਹੜਾ ਸੀਗਾ ਉਹ ਇਹ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਪੀੜਤ ਨੇ ਇਹ 4 ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਇਸ ਪਿੰਡ ਦੇ ਵਿੱਚ ਇਕੱਠੇ ਹੋਏ ਸਨ ਆਪਣੇ ਰਿਲੀਜੀਅਸ ਸੈਲੀਬ੍ਰੇਸ਼ਨਸ ਦੇ ਲਈ। ਉਸ ਤੋਂ ਬਾਅਦ ਇਹ ਦੱਸਿਆ ਗਿਆ ਕਿ 에ਅਰਕ੍ਰਾਫਟ ਇੱਕ ਜਿਹੜਾ ਉਹ ਬੰਬ ਸਿੱਟਦਾ ਇਸ ਥਾਂ ਦੇ ਉੱਤੇ, ਜਿਹਦੇ ਵਿੱਚ ਕਈ ਜਾਣੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਬੱਚੇ ਵੀ ਸੀਗੇ, ਇਹਨਾਂ ਦੇ ਵਿੱਚ ਔਰਤਾਂ ਵੀ ਸੀਗੀਆਂ। ਹਲੇ ਵੀ 66 ਜਾਣੇ ਜਿਹੜੇ ਨੇ ਉਹ ਗੰਭੀਰ ਜਿਹੜੇ ਜ਼ਖਮੀ ਹੋਏ ਨੇ। ਇੱਕ ਬੰਦੇ ਨੇ ਦੱਸਿਆ ਕਿ ਉਹ ਇੱਕੋ ਪਰਿਵਾਰ ਦੇ ਜਿਹੜੇ 34 ਜਾਣੇ ਪਰਿਵਾਰ ਦੇ ਇੱਕੋ ਪਰਿਵਾਰ ਦੇ ਮਾਰੇ ਗਏ, ਜਿਹੜੇ ਕਿ ਵੱਖ-ਵੱਖ ਰਿਸ਼ਤੇਦਾਰੀਆਂ ਭੈਣ ਭਰਾ ਇਕੱਠੇ ਹੋਏ ਸਨ। ਪਰ ਹੁਣ ਦੂਜੇ ਪਾਸੇ ਆਰਮੀ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਹੈ, ਮਿਸ ਹੈਂਡਲਿੰਗ। ਇਹਦੇ ਨਾਲ ਉਹਨਾਂ ਨੇ ਇੱਕ ਸ਼ਬਦ ਜਿਹੜਾ ਵਰਤਿਆ ਕਿ ਗਲਤੀ ਦੇ ਨਾਲ ਸਾਡੇ ਤੋਂ ਇਹ ਜਿਹੜਾ ਟੈਕਨੀਕਲੀ ਇੱਕ ਐਰਰ ਆਉਣ ਦੇ ਨਾਲ ਇਸ ਜਿਹੜਾ ਤਿਉਹਾਰ ਦੇ ਉੱਤੇ ਹਮਲਾ ਹੋ ਗਿਆ, ਜਿਹਦੇ ਵਿੱਚ ਇੰਨੇ ਜਣਿਆਂ ਦੀ ਮੌਤ ਹੋ ਗਈ। 88 ਜਣਿਆਂ ਦੀ ਮੌਤ ਹੋਈ ਹੈ। ਡੈਥ ਟੋਲ ਹਾਲੇ ਹੋਰ ਵੀ ਵੱਧ ਸਕਦਾ ਜੀ।